ਪਤਾ ਲੱਗਿਆ ਸੀ ਕਿ ਆਲੂ ਦੀ ਖੇਤੀ ਹੋਈ ਆ ਹਾਂਜੀ ਜਿਵੇਂ ਹਾਂਜੀ। ਬਚਿਆ ਕੀ ਕੁਛ ਆ, ਕੀ ਰੇਟ ਦਾ ਗੱਟਾ ਪੈ ਰਿਹਾ ਆਲੂ ਦੀ ਖੇਤੀ ਦੇ ਵਿੱਚ?
ਕਹਿੰਦੇ ਆ ਵੀ ਸਰਕਾਰ ਨੂੰ ਸਾਨੂੰ ਪਹਿਲਾਂ ਰੇਟ ਦਿਓ, ਜਿਵੇਂ ਹੁਣ ਇਹ ਕਣਕ ਝੋਨੇ ਦਾ ਬੀਜਣ ਤੋਂ ਪਹਿਲਾਂ ਰੇਟ ਦੇ ਰਹੀ ਹੈ ਸੈਂਟਰ ਸਰਕਾਰ, ਉਹ ਵਧੀਆ ਬੀਜ ਰਹੇ ਆ, ਲੋਕ ਕਰ ਰਹੇ ਆ। ਕਿਉਂ ਇਹ ਸਬਜ਼ੀਆਂ ਦਾ ਪਹਿਲਾਂ ਅਸੀਂ ਕਹਿੰਦੇ ਆ ਵੀ ਰੇਟ ਦਿਓ, ਵੀ ਆਹ ਰੇਟ ਤੇ ਅਸੀਂ ਚੱਕਾਂਗੇ। ਸੋ ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ, ਕਿਉਂਕਿ ਇਸ ਮੁਲਾਕਾਤ ਦੇ ਵਿੱਚ ਤੁਹਾਨੂੰ ਇੱਕ ਖਾਸੀਅਤ ਇਹ ਦੱਸਾਂਗੇ ਕਿ ਕਿਸਾਨ ਨੂੰ ਬਚਦਾ ਕੀ ਆ, ਕਿਸਾਨਾਂ ਦੇ ਪੱਲੇ ਕੀ ਪੈਂਦਾ ਗਾ। ਤਾਂ ਅੱਜ ਅਸੀਂ ਇੱਕ ਖੇਤ ਦੇ ਵਿੱਚ ਖੜੇ ਹਾਂ, ਬਰਨਾਲਾ ਜ਼ਿਲ੍ਹੇ ਦਾ ਇੱਕ ਵੱਡਾ ਕਿਸਾਨ ਕਹਿ ਸਕਦੇ ਹਾਂ, ਜਿਨ੍ਹਾਂ ਨੇ ਇੱਕ 20 ਕਿੱਲੇ ਆਲੂ ਲਾਏ ਸੀ ਪਰ ਬਚਿਆ ਕੁਝ ਵੀ ਨਹੀਂ ਹੈਗਾ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ, ਇਹ ਤਸਵੀਰਾਂ ਨੇ ਪੂਰੇ ਖੇਤ ਦੀਆਂ। ਤਾਂ ਇੱਧਰਲੇ ਪਾਸੇ 20 ਕਿੱਲਿਆਂ ਦੇ ਆਲੂ ਜਿਹੜੇ ਕਿ ਸਾਹਮਣੇ ਤੁਹਾਨੂੰ ਅਸੀਂ ਦਿਖਾਵਾਂਗੇ, ਜਿੱਥੇ ਲੇਬਰ ਆ ਜਿਹੜੀ ਕਿ ਲੇਬਰ ਤੋਂ ਲੈ ਕੇ ਰੇਹਾਂ ਸਪਰੇਹਾਂ ਤੱਕ ਦਾ ਜਿਹੜਾ ਕਿ ਖਰਚਾ ਗਾ ਉਹ ਵੀ ਗਿਣਾਵਾਂਗੇ ਤੁਹਾਨੂੰ। ਕਿਉਂਕਿ ਅੱਜ ਜਿਹੜੀਆਂ ਸਰਕਾਰਾਂ ਦੇ ਬਜਟ ਪੇਸ਼ ਹੋ ਰਹੇ ਨੇ, ਜਿਹੜੀਆਂ ਸਰਕਾਰਾਂ ਕਹਿ ਰਹੀਆਂ ਨੇ ਕਿ ਅਸੀਂ ਖੇਤੀ ਦੀ ਗੱਲ ਕਰਾਂਗੇ, ਅਸੀਂ ਕਿਸਾਨੀ ਦੀ ਗੱਲ ਕਰਾਂਗੇ, ਪਰ ਕਿਸਾਨ ਆਖਰ ਆਏ ਦਿਨ ਰੱਸੇ ਤੇ ਮੋਨੋ ਦੀਆਂ ਜਿਹੜੀਆਂ ਸੀਸੀਆਂ ਨੇ ਉਹ ਕਿਉਂ ਚੱਕਦੇ ਨੇ? ਕਿਉਂ ਜਿਹੜੇ ਕਿਸਾਨਾਂ ਦੀਆਂ ਪੱਗਾਂ ਨੇ ਉਹ ਗਲਾਂ ਦੇ ਰੱਸੇ ਬਣ ਜਾਂਦੀਆਂ ਨੇ? ਅਜਿਹੇ ਦਰਖਤਾਂ ਦੇ ਨਾਲ ਲਮਕ ਕੇ ਹਰ ਡੇਲੀ ਦੀਆਂ ਜਿਹੜੀਆਂ ਖਬਰਾਂ ਆਉਂਦੀਆਂ ਨੇ, ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਨੇ, ਖੁਦਕੁਸ਼ੀਆਂ ਕਿਉਂ ਕਰਦੇ ਨੇ? ਤਾਂ ਅਸੀਂ ਅੱਜ ਕਿਸਾਨ ਨਿਰਭੈ ਸਿੰਘ ਦੇ ਕੋਲ ਪਹੁੰਚੇ ਹਾਂ। ਤਾਂ ਪਹਿਲਾਂ ਇਹਨਾਂ ਦਾ ਸਵਾਗਤ ਕਰਾਂਗੇ ਜੀ। ਬਹੁਤ ਬਹੁਤ ਸਵਾਗਤ ਹੈ ਇੰਡੋਜ਼ ਟੀਵੀ ਤੇ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਪਤਾ ਲੱਗਿਆ ਸੀ ਆਲੂ ਦੀ ਖੇਤੀ ਹੋਈ ਆ, ਹਾਂਜੀ ਹਾਂਜੀ। ਬਚਿਆ ਕੀ ਕੁਛ ਆ, ਕੀ ਰੇਟ ਦਾ ਗੱਟਾ ਪੈ ਰਿਹਾ? ਆਲੂ ਦੀ ਖੇਤੀ ਦੇ ਵਿੱਚ ਮਿਹਨਤ ਕਿੰਨੀ ਹੁੰਦੀ ਆ? ਵੀਰ ਜੀ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਆਲੂ ਦੀ ਖੇਤੀ ਦੇ ਵਿੱਚੋਂ ਕੁਝ ਵੀ ਨਹੀਂ ਬਚ ਰਿਹਾ ਅੱਜ। ਜੇ ਇਹਦਾ ਡੀਏਪੀ ਤੋਂ ਲਾ ਕੇ ਔਰ 20 ਤੋਂ ਲਾ ਕੇ 20-25 ਹਜ਼ਾਰ ਦਾ ਬੀ ਪੈਂਦਾ, ਡੀਏਪੀ, ਯੂਰੀਆ, ਪੋਟਾਸ ਤੇ ਸਲਫਰ ਵਗੈਰਾ ਪਾ ਕੇ ਤੇ ਲੇਬਰ ਪਾ ਕੇ ਜਿਹੜਾ 57,000 ਸਪਰੇਹਾਂ ਦਾ ਖਰਚਾ ਪਾ ਕੇ 50 ਤੋਂ 57,000 ਰੁਪਇਆ ਪਰ ਏਕੜ ਦਾ ਜਿਹੜਾ ਖਰਚਾ ਆ ਰਿਹਾ ਜੀ। ਅੱਛਾ, ਉਸ ਤੋਂ ਬਾਅਦ ਤੁਹਾਨੂੰ ਪਤਾ ਵੀ 3500 ਰੁਪਇਆ 35,000 ਰੁਪਇਆ ਸੌਰੀ ਜਿਹੜਾ ਠੇਕੇ ਦਾ ਜੇ ਪਾ ਕੇ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਆ ਇੱਕ ਗੱਟੇ ਦੀ, ਜਿਹੜਾ ਢੇਰ ਵੱਜਦਾ ਖੇਤ ਦੇ ਵਿੱਚ, ਇੱਕ ਢੇਰ ਹੀ ਲੱਗਦਾ ਬਿਨਾਂ ਬਾਰਦਾਨੇ ਤੋਂ, ਉਹ 350 ਤੋਂ 400 ਰੁਪਏ ਗੱਟਾ ਜੀ ਇੱਕ ਪਾਏ ਰਿਹਾ ਜਿਹੜਾ ਇੱਕ ਜ਼ਿਮੀਂਦਾਰ ਨੂੰ। ਔਰ ਇਹ ਜਿਹੜਾ ਸੈਂਟਰਲ ਪੋਟੈਟੋ ਰਿਸਰਚ ਇੰਸਟੀਚਿਊਟ ਆ ਉਹ ਵੀ ਮੰਨ ਰਹੀ ਆ ਵੀ ਇੱਕ ਜ਼ਿਮੀਂਦਾਰ ਜੋ ਆਲੂ ਪੈਦਾ ਕਰਦਾ ਉਹਨੂੰ 400 ਰੁਪਏ ਗੱਟਾ ਢੇਰ ਵੱਜ ਰਿਹਾ ਉਹਦਾ ਬਾਰਦਾਨੇ ਤੋਂ ਤੇ ਸਟੋਰ ਤੋਂ ਬਿਨਾਂ, ਉਹਦਾ ਖੇਤ 'ਚ ਢੇਰ ਵੱਜ ਰਿਹਾ। ਐਤਕੀ ਦਾ ਝਾੜ ਵੀ ਬਹੁਤ ਘੱਟ ਆ, ਕੋਰੇ ਦੀ ਮਾਰ ਰਹੀ, ਪਾਲੇ ਨੇ ਆਲੂ ਮਾਰਿਆਗਾ, ਉਹਦਾ ਕਰਕੇ ਜਿਹੜਾ ਆਲੂ ਦਾ ਜ਼ਿਮੀਂਦਾਰ ਆ ਇਹ ਬਹੁਤ ਨੁਕਸਾਨ ਦੇ ਵਿੱਚ ਜਾ ਰਿਹਾ। ਜਿਵੇਂ ਸਰਕਾਰਾਂ ਨੇ ਬਜਟ ਪੇਸ਼ ਕਰੇ ਨੇ, ਸਰਕਾਰਾਂ ਕਹਿੰਦੀਆਂ ਨੇ ਕਿ ਅਸੀਂ ਕਿਸਾਨ ਦੀ ਗੱਲ ਕਰਾਂਗੇ, ਖੇਤੀ ਦੀ ਗੱਲ ਕਰਾਂਗੇ, ਮਜ਼ਦੂਰਾਂ ਦੀ ਗੱਲ ਕਰਾਂਗੇ। ਕੀ ਕਿਸਾਨ ਦੇ ਸਿਰ ਤੇ ਸਾਰਾ ਸਰਕਲ ਖੜਾ ਹੁੰਦਾ? ਸਰਕਾਰਾਂ ਨੇ ਤੁਹਾਡੀ ਆ ਕੇ ਗੱਲ ਸੁਣੀ, ਕੋਈ ਇੱਥੋਂ ਤੱਕ ਪਹੁੰਚਿਆ? ਨਹੀਂ, ਬਿਲਕੁਲ ਨਹੀਂ ਜੀ। ਅਸੀਂ ਸਰਕਾਰਾਂ ਨੂੰ ਇਹ ਕਹਿੰਦੇ ਆਂਗੇ, ਸਰਕਾਰ ਡਾਇਵਰਸੀਫਿਕੇਸ਼ਨ ਦੀ ਗੱਲ ਕਰ ਰਹੀ ਆ। ਅੱਜ ਆਲੂ ਦੇਖੋ 400 450 ਰੁਪਏ, ਇਹਦੇ ਤੋਂ 350 ਤੋਂ 400 ਰੁਪਏ ਝਾੜ ਦੇ ਹਿਸਾਬ ਨਾਲ ਪ੍ਰੋਡਕਸ਼ਨ ਤੇ ਖਰਚਾ ਰਿਹਾ ਪਰ ਗੱਟੇ ਦਾ ਜੀ। ਉਸ ਤੋਂ ਬਾਅਦ ਜਦੋਂ ਅਸੀਂ ਗੱਟਾ ਲਾਵਾਂਗੇ 35-40 ਰੁਪਏ ਦਾ ਗੱਟਾ ਵੀ ਲੱਗੂ, ਸਟੋਰ ਲਿਜਾਣ ਦਾ ਖਰਚਾ ਔਰ 100 ਰੁਪਏ ਸਟੋਰ ਦੀ ਲੇਬਰ ਵੀ ਪੈਣੀ ਇਹਦੇ ਉੱਤੇ ਜੀ। ਸਾਨੂੰ 600-700 ਰੁਪਏ ਗੱਟਾ ਪੈ ਰਿਹਾ, ਪਰ ਜਿਹੜਾ ਵਿਕ ਰਿਹਾ ਅੱਜ ਹੁਣ ਵਿਕ ਰਿਹਾ 150 ਤੋਂ 200 ਰੁਪਏ ਗੱਟਾ, ਉਹ ਵੀ ਜਿਹੜਾ 100-150 ਗੱਟਾ ਰਾਸ਼ਨ ਵਾਲਾ ਵਿਕ ਰਿਹਾ, ਜੋ ਅੰਡਰ ਸਾਈਜ਼ ਬੀਜ ਆ ਜਾਂ ਗੋਲੀ ਆ ਉਹ ਕਿਸੇ ਰੇਟ ਵੀ ਨਹੀਂ ਵਿਕ ਰਿਹਾ ਜੀ। ਤਾਂ ਕਰਕੇ ਮੋਟੇ ਘਾਟੇ 'ਚ 25-30 ਹਜ਼ਾਰ ਦਾ ਆਲੂ ਹੋ ਰਿਹਾ, ਲੱਖ ਰੁਪਈਆ ਜ਼ਿਮੀਂਦਾਰ ਦਾ ਖਰਚਾ ਰਿਹਾ, 70,000 ਰੁਪਈਆ ਜ਼ਿਮੀਂਦਾਰ ਦਾ ਪੱਲਿਓਂ ਪੈ ਰਿਹਾ। ਕਾਰਨ ਕੀ? ਅਸੀਂ ਸਰਕਾਰ ਡਾਇਵਰਸੀਫਿਕੇਸ਼ਨ ਦੀ ਗੱਲ ਕਰਦੀ ਆ, ਪਰ ਇਹ ਦਿੰਦੀ ਆ ਥੋੜੀਆਂ ਬਹੁਤੀਆਂ ਸਬਸਿਡੀਆਂ ਦਿੰਦੀ ਆ, ਇਹ ਬਹੁਤ ਗੱਲਾਂ ਕਰਦੀ ਆ, ਪਰ ਜਿੰਨਾ ਚਿਰ ਇਹਦਾ ਐਕਸਪੋਰਟ ਨਹੀਂ ਹੁੰਦਾ ਆਲੂ ਦੀ ਹੁਣ ਦੇਸ਼ ਦੇ ਵਿੱਚ ਜ਼ਿਆਦੇ ਆ, ਹੁਣ ਜਿਹੜੇ ਅਰਬ ਕੰਟਰੀ ਆ ਉਹਨਾਂ 'ਚ ਆਲੂ ਦੀ ਮੰਗ ਆ, ਉੱਥੇ ਜਾ ਨਹੀਂ ਰਿਹਾ, ਜੋ ਦੇਸ਼ ਲਈ ਵੀ ਘਾਟੇ ਦੀ ਗੱਲ ਆ, ਜ਼ਿਮੀਂਦਾਰਾਂ ਲਈ ਵੀ ਘਾਟੇ ਦੀ ਗੱਲ ਆ। ਹਰ ਇੱਕ ਦੇਸ਼ ਆਪਦੀ ਜਿਹੜੀ ਓਵਰ ਪ੍ਰੋਡਕਸ਼ਨ ਆ ਉਹਦਾ ਵਪਾਰ ਕਰਦਾ, ਉਹ ਐਕਸਪੋਰਟ ਕਰਦਾ, ਪਰ ਸਾਡੇ ਦੇਸ਼ 'ਚ ਇੱਧਰ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਆਪਣੇ ਗੁਆਂਢੀ ਦੇਸ਼ਾਂ ਦੇ ਵਿੱਚ ਪਿਆਜ਼ ਲਾ ਲਓ, ਆਲੂ ਲਾ ਲਓ, ਬਹੁਤ ਮਹਿੰਗਾ, ਤੁਸੀਂ ਦੇਖਦੇ ਹੋ, ਖਬਰਾਂ ਸੁਣਦੇ ਹੋ, ਬਹੁਤ ਮਹਿੰਗਾ ਵਿਕ ਰਿਹਾ। ਪਾਕਿਸਤਾਨ 'ਚ ਲਾ ਲਓ, ਹੋਰ ਦੇਸ਼ਾਂ 'ਚ ਲਾ ਲਓ ਇੱਧਰ, ਤੇ ਪਰ ਆਪਣੇ ਰੁਲ ਰਿਹਾ। ਇਹ ਕਾਰਨ ਕੀ ਮੰਨਦੇ ਹੋ? ਪਾਕਿਸਤਾਨ ਤਾਂ ਇੱਥੋਂ 200 ਕਿਲੋਮੀਟਰ ਦੀ ਦੂਰੀ ਤੇ ਆ, ਜੇਕਰ ਅਸੀਂ ਹਿਸਾਬ ਲਾਇਆ ਜਾਵੇ, ਬਾਰਡਰ ਆ ਜਾਂਦਾ, ਬਾਰਡਰ ਲਾਈਨ ਆ ਜਾਂਦੀ ਆ। ਇਹ ਕਾਰਨ ਕੀ ਮੰਨਦੇ ਹੋ ਜਿਹੜਾ ਕਿ ਇੰਨਾ ਸਸਤਾ ਆਲੂ ਪੰਜਾਬ ਦੇ ਵਿੱਚ ਆ? ਜਿਵੇਂ ਪਿਛਲੇ ਦਿਨ ਇੱਕ ਮਹਾਰਾਸ਼ਟਰ ਦੀ ਖਬਰ ਆਉਂਦੀ ਆ, ਤਾਂ 2 ਰੁਪਏ ਕਿਲੋ ਜਿਹੜੇ ਕਿ ਉੱਥੇ
ਗੰਡੇ ਵਿਕਦੇ ਨੇ ਮਹਾਰਾਸ਼ਟਰ ਦੇ, ਭਾਰਤ ਦੇ ਨਾਲ ਹੀ ਕਿਉਂ ਇਦਾਂ ਦਾ ਹੋ ਰਿਹਾ? ਫਸਲੀ ਚੱਕਰ ਦੇ ਵਿੱਚੋਂ ਕਿਸਾਨ ਨੂੰ ਕੱਢਣ ਦੀ ਕੋਸ਼ਿਸ਼ ਕਰੀ ਜਾ ਰਹੀ ਹੈ, ਪਰ ਅਸੀਂ ਕਹਿੰਦੇ ਹਾਂ ਜੀ ਬਿਲਕੁਲ ਨਹੀਂ ਕੱਢੇ। ਜਿੰਨਾ ਚਿਰ ਸਰਕਾਰ ਦੀ ਜਿੰਸ ਪੂਰੇ ਰੇਟ ਤੇ ਨਹੀਂ ਵਿਕ ਰਹੀ ਜੀ ਵਿਕਦੀ, ਉਹਨਾਂ ਚਿਰ ਉਹਨੂੰ ਕੋਈ ਸਬਸਿਡੀਆਂ 5-5 4-4 ਹਜ਼ਾਰ ਰੁਪਏ ਦੀਆਂ ਕੋਈ ਕੰਮ ਨਹੀਂ ਕਰਦੀਆਂ, ਕੋਈ ਸਬਸਿਡੀ ਕੰਮ ਨਹੀਂ ਕਰਦੀ। ਦੇਖੋ ਸਬਸਿਡੀ ਦਿੰਦੇ ਆ, ਇਹ ਅਸੀਂ ਪੈਦਾ ਕਰਦੇ ਆ, ਫਸਲ ਪੈਦਾ ਕਰ ਲੈਂਦੇ ਆ, ਪਰ ਜੋ ਫਸਲ ਵਿਕੂ ਨਹੀਂ ਸਾਨੂੰ ਸਬਸਿਡੀ ਕੀ ਕਰੂ ਜੀ? ਜਿਹੜੀ ਫਸਲ ਆ ਆਲੂ ਦਾ ਹੁਣ ਘੱਟ ਤੋਂ ਘੱਟ ਜੇ 400 ਨੂੰ ਗੱਟਾ 800 ਰੁਪਏ ਗੱਟੇ ਦਾ ਰੇਟ ਹੋਣਾ ਚਾਹੀਦਾ, 50% ਜਿਵੇਂ ਇਹ ਕਹਿੰਦੇ ਹੈਗੇ ਵੀ ਜ਼ਿਮੀਂਦਾਰ ਦਾ ਜਿਹੜਾ ਫਾਇਦਾ ਹੋਵੇ। ਪ੍ਰੋਡਕਸ਼ਨ ਕੋਸਟ ਆਫ ਪ੍ਰੋਡਕਸ਼ਨ ਆ ਜਿਹੜੀ ਉਹਦੀ ਉਤਪਾਦਨ ਲਾਗਤ ਉਹ ਤੁਹਾਨੂੰ ਦੱਸੀ ਜਾਂਦੇ ਆਗੇ ਵੀ 400 ਰੁਪਇਆ ਆ ਰਹੀ ਆ, ਵਿਕ ਰਿਹਾ 150 200, ਉਹਦੇ ਵਿੱਚੋਂ ਵੀ ਜੋ ਅੰਡਰ ਸਾਈਜ਼ ਆ ਵਿਕ ਨਹੀਂ ਰਿਹਾ। ਪਰ ਜ਼ਿਮੀਂਦਾਰ ਕਿੱਧਰ ਜਾਵੇ? ਜਿਹੜਾ ਵਪਾਰ ਦਾ ਦੇਖਣਾ ਉਹ ਜ਼ਿਮੀਂਦਾਰ ਦੇ ਤਾਂ ਵੱਸ ਦੀ ਗੱਲ ਨਹੀਂ, ਉਹ ਸਰਕਾਰ ਦੀ ਆਪਣੇ ਨਾਲ ਬਾਰਡਰ ਆ। ਪਹਿਲਾਂ ਇਹਨਾਂ ਨੇ 1-2 ਵਾਰੀ ਖੋਲਿਆ, ਵਧੀਆ ਰੇਟ ਬਣਿਆ ਆਲੂ ਦਾ। ਅਸੀਂ ਤਾਂ ਕਹਿੰਦੇ ਆ ਵੀ ਬਾਰਡਰ ਖੋਲਿਆ ਜਾਵੇ, ਕਿਉਂ ਨਹੀਂ ਖੋਲ ਰਹੇ? ਜੋ ਵਪਾਰ ਆ ਸ਼ੁਰੂ ਕੀਤਾ ਜਾਵੇ। ਹੁਣ ਪਿਆਜ਼ ਦੀ ਗੱਲ ਸੁਣੋ, ਪਿਆਜ਼ ਸੁਣਦੇ ਆ ਵੀ ਭਾਇਆ ਡਬਈ ਹੋ ਕੇ ਜਾ ਰਿਹਾ, ਵੱਡੇ ਘਰਾਣਿਆਂ ਰਾਹੀਂ ਜਾ ਰਿਹਾ, ਸਿੱਧਾ ਕਿਉਂ ਨਹੀਂ ਭੇਜ ਰਹੇ? ਛੋਟੇ ਵਪਾਰੀਆਂ ਨੂੰ ਇਜਾਜ਼ਤ ਦਿੱਤੀ ਜਾਵੇ ਐਕਸਪੋਰਟ ਕਰਨ ਦੀ। ਜੇ ਉਧਰੋਂ ਕੋਈ ਮੰਗਾਉਣ ਵਾਲੀ ਚੀਜ਼ ਇੱਧਰ ਮਹਿੰਗੀ ਆ, ਮੰਗਾਈ ਜਾਵੇ। ਕੀ ਮੰਨਦੇ ਹੋ ਵੀ ਸਰਕਾਰਾਂ ਨੇ ਜਿਹੜੀਆਂ ਉਹੀ ਉਜਾੜਨ ਤੇ ਬਿਲਕੁਲ ਜੀ ਅਸੀਂ ਮੰਨਦੇ ਹਾਂ। ਸਰਕਾਰ ਕਿਉਂ ਨਹੀਂ? ਜਿਹੜਾ ਕਿਸੇ ਦੇਸ਼ ਦੀ ਵੱਧ ਪ੍ਰੋਡਕਸ਼ਨ ਆ ਉਹਨੂੰ ਵੇਚਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਜੀ। ਤੁਸੀਂ ਮੰਨਦੇ ਹੋ ਇਹ ਗੱਲ ਨੂੰ? ਤਾਂ ਸਰਕਾਰਾਂ ਮੰਨਦੀਆਂ ਬਿਲਕੁਲ। ਪਰ ਹੁਣ ਦੇਖੋ ਜੀ ਆਪਣੇ ਡਿਵਰਸੀਫਿਕੇਸ਼ਨ ਦੀ ਗੱਲ ਚੱਲਦੀ ਆ, ਵੱਡੇ ਵੱਡੇ ਬੁੱਧੀਜੀਵੀ ਆਉਂਦੇ ਆ, ਖੇਤੀ ਵਿਗਿਆਨੀ ਆਉਂਦੇ ਆ, ਉਹ ਕਹਿੰਦੇ ਆ ਵੀ ਤੁਸੀਂ ਕਣਕ ਝੋਨੇ ਦੇ ਬਦਲ ਚੋਂ ਨਿਕਲੋ, ਕਣਕ ਝੋਨੇ ਦੇ ਬਦਲ ਚੋਂ ਨਿਕਲੋ। ਮੈਂ ਅੱਜ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਅੱਜ ਉਹਨਾਂ ਦਾ ਕੀ ਜਵਾਬ ਆ? ਅੱਜ ਉਹ ਜਵਾਬ ਦੇਣ ਵੀ ਜ਼ਿਮੀਂਦਾਰ ਨੂੰ ਅੱਜ ਖੇਤਾਂ 'ਚ ਆਉਣ ਵੀ ਇਹ ਤੁਹਾਡਾ ਭਾਈ ਜਿਹੜਾ ਆਲੂ ਆ 150 ਰੁਪਏ 800 ਰੁਪਏ ਵਾਲਾ ਗੱਟਾ 150 ਰੁਪਏ ਵਿਕ ਰਿਹਾ, ਇਹਦਾ ਸਾਨੂੰ ਦੱਸਣ ਵੀ ਭਾਈ ਇਹਦਾ ਆ ਹੱਲ ਆ। ਸਟੇਜਾਂ ਤੇ ਬੜਾ ਬੋਲਦੇ ਆ, ਯੂਨੀਵਰਸਿਟੀਆਂ 'ਚ ਬੜੇ ਸੈਮੀਨਾਰ ਕਰਦੇ ਆ, ਪਰੰਤੂ ਅੱਜ ਕਿਉਂ ਚੁੱਪ ਆ? ਅਸੀਂ ਤਾਂ ਪੰਜਾਬ ਦੇ ਜਾਂ ਸੈਂਟਰ ਦਾ ਜਿਹੜਾ ਐਗਰੀਕਲਚਰ ਮਿਨਿਸਟਰ ਆ, ਈਵਨ ਕਿ ਪ੍ਰਧਾਨ ਮੰਤਰੀ ਹੁਣ ਤੁਸੀਂ ਲਾ ਲਓ, ਜਿਹੜਾ ਯੂਪੀ 'ਚ ਭਾਜਪਾ ਦੀ ਸਰਕਾਰ ਆ, ਯੂਪੀ ਪਹਿਲੇ ਨੰਬਰ ਤੇ ਆਲੂ ਪੈਦਾ ਕਰ ਰਿਹਾ। ਉੱਥੇ ਵੀ ਇੱਕ ਜ਼ਿਮੀਂਦਾਰ ਨੇ ਕੋਸ਼ਿਸ਼ ਕਰੀ, ਗੱਲ ਕਰ ਵੀ ਦੇਖ ਲਿਆ ਫਾਹ ਲੈਣ ਦੀ ਕੋਲਡ ਸਟੋਰ ਦੇ ਵਿੱਚ। ਇਹੀਆਂ ਜੀਆਂ ਗੱਲਾਂ ਵੀ ਯੂਪੀ ਦੀ ਨਾ ਸੈਂਟਰ ਸਰਕਾਰ ਸੁਣ ਰਹੀ ਆ, ਨਾ ਸਟੇਟ ਸਰਕਾਰਾਂ ਕਿਸੇ ਵੀ ਪਾਰਟੀ ਦੀ ਕੋਈ ਨਹੀਂ ਸੁਣ ਰਹੀ। ਤੁਸੀਂ ਪੰਜਾਬ ਸਰਕਾਰ ਦੀ ਜੇ ਗੱਲ ਕਰੀਏ, ਪੰਜਾਬ ਦੇ ਵਿੱਚ ਬਜਟ ਸੈਸ਼ਨ ਪੇਸ਼ ਹੋਇਆ ਆ ਪਿਛਲੇ ਦਿਨੀ, ਤਾਂ ਅੱਜ ਵੀ ਉੱਤੇ ਬਹਿਸ ਹੋ ਰਹੀ ਹੈਗੀ ਬਜਟ ਸੈਸ਼ਨ ਤੇ। ਬਜਟ ਸੈਸ਼ਨ ਦੇ ਵਿੱਚ ਖੇਤੀਬਾੜੀ ਮੰਤਰੀ ਵੀ ਬੋਲਦੇ ਨਜ਼ਰ ਆਏ ਨੇ। ਹਾਂ, ਬੋਲਦੇ ਨਜ਼ਰ ਆਉਂਦੇ ਨੇ। ਫਿਰ ਕਿਸਾਨਾਂ ਦੀ ਗੱਲ ਕਿਉਂ ਨਹੀਂ ਹੁੰਦੀ? ਕਿਸਾਨਾਂ ਦੀ ਗੱਲ ਉਹ ਕਰਦੇ ਆ ਜੀ, ਉਹਨਾਂ ਦੀਆਂ ਕਿਤਾਬੀ ਗੱਲਾਂ। ਦੇਖੋ ਉਹ ਉਹਨਾਂ ਦੀਆਂ ਕਿਤਾਬੀ ਗੱਲਾਂ, ਉਹ ਸੈਸ਼ਨ ਦੀਆਂ। ਮੈਂ ਤਾਂ ਕਹਿੰਦਾ ਵੀ ਕੋਈ ਪਾਰਟੀ ਵਾਲਾ ਇਹ ਗੱਲ ਸੈਸ਼ਨ ਚੱਲ ਰਿਹਾ, ਆਲੂ ਕਿਸਾਨਾਂ ਦੀ ਗੱਲ ਕਿਉਂ ਨਹੀਂ ਪੁੱਟ ਹੋ ਰਹੀ ਉੱਥੇ ਵਿਧਾਨ ਸਭਾ ਦੇ ਵਿੱਚ? ਜਿਹੜੇ ਸਾਡੇ, ਮੈਂ ਤਾਂ ਦੂਜੀਆਂ ਪਾਰਟੀਆਂ ਦੇ ਨੁਮਾਇੰਦੇ ਆ, ਚਾਹੇ ਕਾਂਗਰਸ ਦੇ ਆ, ਚਾਹੇ ਅਕਾਲੀ ਦਲ ਦੇ ਆ, ਚਾਹੇ ਕੋਈ ਆਜ਼ਾਦ ਆ, ਉਹਨੂੰ ਮੈਂ ਕਹਿਣਾ ਚਾਹੁੰਦਾ, ਚਾਹੇ ਆਮ ਆਦਮੀ ਦੇ ਵੀ ਆ, ਉਹਨਾਂ ਨੂੰ ਇਹ ਜਿਹੜਾ ਕੁਐਸਚਨ ਆ ਪੁੱਟ ਅਪ ਕਰਨਾ ਚਾਹੀਦਾ ਵਿਧਾਨ ਸਭਾ ਦੇ ਵਿੱਚ। ਕੋਈ ਆਪਣਾ ਪੰਜਾਬ ਸਰਕਾਰ, ਸੈਂਟਰ ਸਰਕਾਰ ਤੋਂ ਜੋ ਵੀ ਇਹਨਾਂ ਦਾ ਮਸਲਾ ਕਿਹੜੀ ਸੂਚੀ 'ਚ ਆਉਂਦਾ ਵਪਾਰ ਦਾ, ਸਾਨੂੰ ਨਹੀਂ ਪਤਾ ਇਹ ਸੈਂਟਰ ਦੀ ਸੂਚੀ 'ਚ ਆਉਂਦਾ ਜਾਂ ਪੰਜਾਬ ਸਰਕਾਰ ਦੀ। ਘੱਟੋ ਘੱਟ ਪੰਜਾਬ ਸਰਕਾਰ ਆਪਦੇ ਲੈਵਲ 'ਤੇ ਸੋਚ ਲੇ। ਜਿਵੇਂ ਤੁਹਾਡੇ ਕੋਲ ਤਾਂ ਅੱਜ ਤੁਸੀਂ 20 ਕਿੱਲੇ ਆਲੂ ਦੇ ਲਾਏ ਆ, ਤੁਹਾਡੇ ਕੋਲ ਤਾਂ ਜ਼ਮੀਨ ਵੀ ਥੋੜੀ ਜ਼ਿਆਦਾ ਗਈ ਆਮ ਕਿਸਾਨਾਂ ਨਾਲੋਂ। ਜਿਹੜੇ ਕਿਸਾਨਾਂ ਨੇ ਉਹੀ ਖਾਣਾ ਤੇ ਉਹੀ ਕਮਾਉਣਾ, ਫਿਰ ਉਹਨਾਂ ਨੂੰ ਕੀ ਬਚਦਾ ਹੋਊਗਾ? ਕੁਝ ਵੀ ਨਹੀਂ ਬਚ ਰਿਹਾ ਜੀ। ਜਿਹਦੇ ਕੋਲੇ ਆਪਦੀ ਜ਼ਮੀਨ ਆ ਉਹਨੂੰ ਵੀ ਨਹੀਂ ਬਚ ਰਿਹਾ। ਠੇਕੇ ਵਾਲੇ ਨੂੰ ਤਾਂ ਬਚਣਾ ਕੀ ਹੈ? ਜਿਹਨੇ 35,000 ਇਹਦੇ ਵਿੱਚੋਂ ਨਿਕਲ ਜਾਣਾ ਠੇਕੇ ਦਾ, ਲੱਖ ਰੁਪਈਆ ਕਿੱਲੇ ਦਾ ਖਰਚਾ ਆ ਜਾਣਾ। ਆਲੂ 20,000 ਦੇ ਹੋਣੇ ਆ ਜਾਂ 25,000 ਦੇ ਹੋਣੇ ਆ, 70-75,000 ਰੁਪਈਆ ਉਹਦੀ ਜੇਬ 'ਚੋਂ ਜਾ ਰਿਹਾ ਅੱਜ ਜੀ। ਕੀ ਕਰੇ? ਬਿਲਕੁਲ। ਤਾਂ ਅਸੀਂ ਅੱਜ ਜਿਹੜੀ ਕਿ ਇੱਥੇ ਮੁਲਾਕਾਤ ਆ ਉਹ ਕਰ ਰਹੇ ਹਾਂ ਕਿਸਾਨਾਂ ਦੇ ਨਾਲ। ਜਿਵੇਂ ਥੋੜ੍ਹੀਆਂ ਬਹੁਤੀਆਂ ਗੱਲਾਂ ਬਾਤਾਂ ਨਿਰਭੈ ਸਿੰਘ ਜੀ ਤੋਂ ਸੁਣੀਆਂ ਨੇ, ਇਹਨਾਂ ਦਾ ਜਿਹੜਾ ਦਰਦ ਆ ਉਹ ਅਸੀਂ ਤੁਹਾਡੇ ਰੂਬਰੂ ਕਰਾਂਗੇ, ਤਾਂ ਕਿ ਸਾਡੀ ਉਮੀਦ ਆ, ਸਾਡੀ ਆਸ ਆ ਕਿ ਇਹ ਦਰਦ ਆ ਜਿਹੜਾ ਇਹਨਾਂ ਨੇ ਬਿਆਨ ਕਰਿਆ ਆਪਣਾ, ਇਹ ਦਰਦ ਕਿਸੇ ਨਾ ਕਿਸੇ ਲੀਡਰ ਦੇ ਜਾਂ ਕਿਸੇ ਨਾ ਕਿਸੇ ਮੰਤਰੀ ਦੇ। ਇੱਕ ਗੱਲ ਕਹਿਣੀ ਚਾਹੁੰਦੇ ਆ ਸਰ, ਵੀ ਜਿਹੜੀਆਂ ਸਬਜ਼ੀਆਂ ਉਹਨਾਂ ਦਾ ਕੋਈ ਰੇਟ, ਉਹਨਾਂ ਦੀ ਐਕਸਪੋਰਟ ਦੀ ਨੀਤੀ ਹੋਣੀ ਚਾਹੀਦੀ ਆ। ਜਿੰਨਾ ਚਿਰ ਆਪਣੇ ਦੇਸ਼ 'ਚ ਸਬਜ਼ੀਆਂ ਦੀ ਐਕਸਪੋਰਟ ਦੀ ਨੀਤੀ ਨਹੀਂ ਹੁੰਦੀ, ਬਾਹਰ ਇਹ ਸਬਜ਼ੀਆਂ ਨਹੀਂ ਕੱਢਣ ਲੱਗਦੇ, ਇਹਨਾਂ ਦੀ ਜਿਹੜੀ ਮਾੜੀ ਨੀਤੀ ਆ ਸਾਡੀਆਂ ਸਰਕਾਰਾਂ ਦੀ, ਉਹ ਦੂਰ ਨਹੀਂ ਹੁੰਦੀ। ਇਹ ਐਂ ਵੀ ਕਹਿ ਦਿੰਦੇ ਆ, ਕਹਿੰਦੇ ਵੀ ਇਹ ਜੀ ਉਹ ਬਾਹਰਲੇ ਮਿਆਰ ਦੀਆਂ ਸਬਜ਼ੀਆਂ ਨਹੀਂ ਜਾਂਦੀਆਂ। ਤੁਸੀਂ ਦੇਖੋ ਆਪਣੇ ਜਾਂਦੇ ਆ, ਪਿਆਜ਼ ਜਾ ਰਿਹਾ, ਆਲੂ ਵੀ ਕਈ ਵਾਰੀ ਗਿਆ, ਇਹੀ ਜੀ ਗੱਲ ਨਹੀਂ ਵੀ ਕੋਈ ਨੁਕਸ ਆਉਂਦਾ। ਇਹਨਾਂ ਦੀਆਂ ਨੀਤੀਆਂ ਨਹੀਂ, ਇਹ ਆਪਦੀਆਂ ਜਿਹੜੀਆਂ ਵੋਟਾਂ ਨੂੰ ਮੁੱਖ ਰੱਖ ਕੇ ਪਾਲਿਸੀਆਂ ਬਣਾਉਂਦੇ ਆ। ਜੇ ਇਹ ਬਾਹਰ, ਅਸੀਂ ਕਹਿੰਦੇ ਆ ਵੀ ਜੇ ਡਿਵਰਸੀਫਿਕੇਸ਼ਨ ਚਾਹੁੰਦੇ ਨੇ, ਇਹ ਇੱਥੇ ਕੋਈ ਬਣ ਕੇ ਇਹੋ ਜਿਹਾ ਹੋਵੇ, ਕੋਈ ਸੰਸਥਾ ਬਣ ਕੇ ਬਾਹਰ। ਹੁਣ ਤੁਸੀਂ ਇਹ ਦੇਖੋ ਬਾਹਰਲੇ ਦੇਸ਼ਾਂ 'ਚ ਦੇਖੋ ਵੀ ਕੋਈ ਕੋਆਪਰੇਟਿਵ ਸੁਸਾਇਟੀਆਂ,
ਉਹ ਪਹਿਲਾਂ ਜ਼ਿਮੀਂਦਾਰਾਂ ਨਾਲ ਕੰਡਕਟ ਕਰਦੀਆਂ ਵੀ ਤੁਸੀਂ ਪਿਆਜ਼ ਬੀਜੋ, ਤੁਸੀਂ ਆਲੂ ਬੀਜੋ, ਤੁਸੀਂ ਸੇਬ ਬੀਜੋ, ਅਸੀਂ ਸਾਥੋਂ ਆਹ ਰੇਟ ਚੱਕਾਂਗੇ। ਇੱਥੇ ਉਹ ਕੋਈ ਸਿਸਟਮ ਨਹੀਂ ਜੀ। ਕਿਉਂ ਅਸੀਂ ਕਹਿੰਦੇ ਹਾਂ ਵੀ ਸਰਕਾਰ ਨੂੰ ਸਾਨੂੰ ਪਹਿਲਾਂ ਰੇਟ ਦਿਓ। ਜਿਵੇਂ ਹੁਣ ਇਹ ਕਣਕ ਝੋਨੇ ਦਾ ਬੀਜਣ ਤੋਂ ਪਹਿਲਾਂ ਰੇਟ ਦੇ ਰਹੀ ਹੈ ਸੈਂਟਰ ਸਰਕਾਰ, ਉਹ ਵਧੀਆ ਬੀਜ ਰਹੇ ਆ, ਲੋਕ ਕਰ ਰਹੇ ਆ। ਕਿਉਂ ਇਹ ਸਬਜ਼ੀਆਂ ਦਾ ਪਹਿਲਾਂ ਅਸੀਂ ਕਹਿੰਦੇ ਹਾਂ ਵੀ ਰੇਟ ਦਿਓ, ਵੀ ਆਹ ਰੇਟ ਤੇ ਅਸੀਂ ਚੱਕਾਂਗੇ। ਕੋਈ ਸੰਸਥਾ ਕਿਸੇ ਜਿਹੜੀਆਂ ਵਿਹਲੇ ਬੈਠੇ ਆ, ਪੰਜਾਬ ਐਗਰੋ ਆ ਜਾਂ ਕੋਈ ਹੋਰ FCI ਆ, ਜੋ ਕੋਈ ਵੀ ਏਜੰਸੀ ਲੈ ਕੇ ਜੇ ਕਣਕ ਝੋਨਾ ਖਰੀਦ ਕੇ ਇਹਨਾਂ ਦੇ ਮੁਲਾਜ਼ਮ ਬੈਠੇ ਰਹਿੰਦੇ ਨੇ ਸਾਰਾ ਸਾਲ ਵਿਹਲੇ, ਉਹ ਦੂਜੇ ਟਾਈਮ 'ਚ ਸਬਜ਼ੀਆਂ ਖਰੀਦ ਕੇ ਕੋਈ ਬਣਾ ਕੇ ਬਾਹਰਲੇ ਦੇਸ਼ਾਂ 'ਚ ਭੇਜ ਸਕਦੇ ਆ। ਕਿਉਂ ਨਹੀਂ ਭੇਜ ਸਕਦੇ ਜੀ? ਬਿਲਕੁਲ। ਤਾਂ ਅਸੀਂ ਇਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਵਾਕਈ ਸਹੀ ਨੇ, ਇਹਨਾਂ ਦਾ ਦਰਦ ਆ ਜਿਹੜਾ ਉਹ ਬਿਆਨ ਹੋ ਰਿਹਾ। ਬੇਸ਼ੱਕ ਪਿੰਡ ਦੇ ਵਿੱਚ ਇੱਕ ਵੱਡੇ ਧਨਾਠ ਕਿਸਾਨ ਕਹਾਉਂਦੇ ਨੇ, ਪਰ ਇਹਨਾਂ ਦਾ ਜਿਹੜਾ ਦਰਦ ਆ ਅੱਜ ਕੈਮਰੇ ਦੇ ਸਾਹਮਣੇ ਬੋਲ ਰਿਹਾ ਹੈਗਾ ਕਿ ਇਹਨਾਂ ਨੂੰ ਬਚਦਾ ਕੀ ਆ। ਕਿਉਂਕਿ ਕਦੇ ਸੋਕਾ ਮਾਰ ਜਾਂਦਾ, ਕਦੇ ਹੜ੍ਹ ਮਾਰ ਜਾਂਦੇ ਨੇ ਕਿਸਾਨ ਨੂੰ, ਕਦੇ ਆੜਤੀਆਂ ਦੀਆਂ ਮਾਰਾਂ ਵੀ ਪੈਂਦੀਆਂ ਪੈਂਦੀਆਂ ਜੀ, ਬੈਂਕਾਂ ਦੀਆਂ ਮਾਰਾਂ ਵੀ ਪੈਂਦੀਆਂ, ਬੈਂਕਾਂ ਦੀਆਂ ਲੈਣੇ ਪੈਂਦੇ ਆ ਲੋਨ ਜੀ। ਬੈਂਕਾਂ ਦੀਆਂ ਮਾਰਾਂ ਚਲੋ ਠੀਕ ਆ, ਲੋਨ ਲੈ ਲਿਆ, ਹੁਣ ਕਿੱਥੋਂ ਮੋੜਾਂਗੇ ਜੀ? ਫਰਜ਼ ਕਰ ਲਓ ਕੋਈ ਫਸਲ ਤੇ ਲੋਨ ਆ, ਲਿਮਟਾਂ ਹਰ ਇੱਕ ਜ਼ਿਮੀਂਦਾਰ ਦੀਆਂ ਲਿਮਟਾਂ, ਲੱਖ ਰੁਪਈਆ ਖਰਚ ਹੋ ਗਿਆ, 20-25 ਹਜ਼ਾਰ ਦੇ ਆਲੂ ਵਿਕ ਰਹੇ ਆ, ਕਿੱਥੋਂ ਮੋੜੂ ਜ਼ਿਮੀਂਦਾਰ? ਮਾਰ ਪੈਣੀ ਆ ਜੀ। ਫਿਰ ਤੁਹਾਨੂੰ ਪਤਾ ਵੀ ਉਹਦਾ ਜਿਹੜਾ ਬੈਂਕ ਦੀਆਂ ਵੀ ਜਦੋਂ ਡਿਫਾਲਟਰ ਹੋ ਜਾਂਦਾ ਮਾਰ ਪੈਂਦੀ ਆ ਜੀ। ਬਿਲਕੁਲ। ਤਾਂ ਇਹੋ ਹੀ ਕਾਰਨ ਆ ਜਿਹੜਾ ਕਿ ਪੰਜਾਬ ਦਾ ਕਿਸਾਨ ਆ ਉਹ ਅੱਗੇ ਕਿਉਂ ਨਹੀਂ ਵਧ ਰਿਹਾ। ਤਾਂ ਅਸੀਂ ਅੱਗੇ ਚੱਲਦੇ ਹਾਂ, ਹੋਰ ਕਿਸਾਨਾਂ ਦੇ ਨਾਲ ਵੀ ਅੱਜ ਮੁਲਾਕਾਤ ਕਰਾਂਗੇ, ਬਕਾਇਦਾ ਉਹਨਾਂ ਕਿਸਾਨਾਂ ਦੇ ਨਾਲ ਜਿਨ੍ਹਾਂ ਨੇ ਆਲੂ ਬੀਜੇ ਤਾਂ ਹੈ, ਆਸ ਤਾਂ ਬੜੀ ਸੀ ਕਿਸਾਨਾਂ ਨੂੰ, ਪਰ ਉਹ ਆਲੂ ਸੜਕਾਂ ਤੇ ਲਾਉਣ ਦੇ ਲਈ ਮਜਬੂਰ ਹੋ ਗਏ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਸੋ ਅੱਜ ਅਸੀਂ ਪੰਜਾਬ ਦੇ ਖੇਤਾਂ ਦੇ ਵਿੱਚ ਤੁਰੇ ਫਿਰਦੇ ਹਾਂ, ਜਿੱਥੇ 5 ਰੁਪਇਆਂ ਦੀ ਚਿਪਸ ਗ੍ਰਾਮਾਂ ਦੇ ਹਿਸਾਬ ਨਾਲ ਆਉਂਦੀ ਆ, ਤਾਂ ਉਹ ਚਿਪਸ ਆਖਰ ਬਣਦੀ ਕਿਸ ਚੀਜ਼ ਦੀ ਆ, ਜਾਂ ਉਹ ਲੇਜ ਬਣਦੇ ਕਿਸ ਚੀਜ਼ ਦੇ ਨੇ? ਉਹ ਲੇਜ, ਉਹ ਚਿਪਸ ਇਹਨਾਂ ਕਿਸਾਨਾਂ ਦੀ ਪੈਦਾਵਾਰ ਕੀਤੇ ਆਲੂਆਂ ਤੋਂ ਬਣਦੀ ਆ। ਤਾਂ ਅੱਜ ਅਸੀਂ ਇਹਨਾਂ ਕਿਸਾਨਾਂ ਦੇ ਕੋਲ, ਇਕੱਲੇ ਕਿਸਾਨ ਦੇ ਕੋਲ ਪਹੁੰਚ ਰਹੇ ਹਾਂ। ਸਾਡੀ ਪਹੁੰਚ ਹੋ ਰਹੀ ਆ ਇੰਡੋਜ਼ TV ਤੋਂ। ਤਾਂ ਆਲੂਆਂ ਦਾ ਰੇਟ ਆ ਜਿਹੜਾ ਉਹ 150 ਰੁਪਏ ਤੋਂ ਲੈ ਕੇ 200 ਰੁਪਏ ਦੇ ਵਿੱਚ ਵਿਕ ਰਿਹਾ ਆਲੂ। ਤਾਂ ਸਾਡੇ ਨਾਲ ਦਲਜੀਤ ਸਿੰਘ ਕਿਸਾਨ ਨੇ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ, ਮੁਲਾਕਾਤ ਕਰਾਂਗੇ। ਤਾਂ ਹੋਰ ਵੀ ਕਿਸਾਨ ਸਾਡੇ ਨਾਲ ਮੌਜੂਦ ਨੇ ਜੀ। ਬਹੁਤ ਬਹੁਤ ਸਵਾਗਤ ਆ ਤੁਹਾਡਾ। ਅੱਜ ਅਸੀਂ ਤੁਹਾਡੇ ਕੋਲ ਪਹੁੰਚੇ ਹਾਂ। ਪਹਿਲਾਂ ਤਾਂ ਇਹ ਦੱਸੋ ਕਿ ਬਚ ਕੀ ਰਿਹਾ ਤੁਹਾਨੂੰ ਆਲੂਆਂ ਦੀ ਖੇਤੀ 'ਚੋਂ? ਬਚਣਾ ਜੀ ਇਹਦੇ 'ਚ ਕੀ ਹੈ, ਹੁਣ 150 ਰੁਪਿਆ ਰੇਟ ਹੈ ਆਲੂਆਂ ਦੇ ਗੱਟੇ ਦਾ, 50 ਕਿਲੋ ਦਾ 30 ਰੁਪਈਏ ਦਾ ਗੱਟਾ ਲੱਗ ਜਾਂਦਾ ਇਹਦੇ ਤੇ 40 ਰੁਪਏ ਗੱਟੇ ਤੇ ਲੇਬਰ ਪੈਂਦੀ ਹੈ ਜੀ। ਤੇ ਹੁਣ ਤੁਸੀਂ ਦੇਖ ਲਓ ਵੀ ਇਹਦੇ 'ਚ ਬਚਣਾ ਕਰਨਾ ਕੀ ਹੈ ਜੀ। ਤੇ ਖਰਚਾ ਬਾਕੀ ਖਰਚਾ ਵੱਖਰਾ ਹੈ ਜੀ। ਲੇਬਰ ਦਾ ਖਰਚਾ ਵੀ ਵੱਖਰਾ ਹੈ, ਰੇਹ ਤੇਲ ਦਾ ਵੀ ਵੱਖਰਾ, ਸਪਰੇਅ ਦਾ ਵੀ ਵੱਖਰਾ ਹੈ ਜੀ। ਜਿਹੜੀਆਂ ਸਰਕਾਰਾਂ ਨੇ, ਜਿਵੇਂ ਸਾਨੂੰ ਅਸੀਂ ਪਿਛਲੇ ਕਿਸਾਨਾਂ ਦੇ ਨਾਲ ਗੱਲ ਕਰਕੇ ਆਏ ਹਾਂ, ਉਹ ਕਹਿੰਦੇ ਵੀ ਨਾ ਹੀ ਤਾਂ ਕੋਈ ਸਰਕਾਰ ਦਾ ਨੁਮਾਇੰਦਾ ਪਹੁੰਚਿਆ ਇੱਥੇ ਸਾਡੇ ਤੱਕ, ਨਾ ਹੀ ਕਹਿੰਦੇ ਕੋਈ ਵਲੰਟੀਅਰ ਪਹੁੰਚਿਆ। ਤੁਹਾਡੇ ਤੱਕ ਪਹੁੰਚ ਕਰੀਏ? ਨਾ ਜੀ, ਕੋਈ ਇੱਥੇ ਆਇਆ ਨਹੀਂ ਸਾਡੇ ਤਾਂ ਪਿੰਡ 'ਚ। ਕਿਸੇ ਦੇ ਅੱਗੇ ਪਹਿਲਾਂ ਵਾਲੇ MLA ਤਾਂ ਕਿਸੇ ਭੋਗ ਤੇ ਵੀ ਆ ਜਾਂਦੇ ਨੇ, ਹੁਣ ਤਾਂ ਇਹ ਵੀ ਨਹੀਂ ਆਇਆ ਕਿਤੇ। ਇਹ ਤਾਂ ਕਿਸੇ ਦੇ ਭੋਗ ਤੇ ਵੀ ਨਹੀਂ ਆਇਆ। ਜਿਵੇਂ ਵੋਟਾਂ ਮੰਗਣ ਆਉਂਦੇ ਸੀ, ਤੁਹਾਨੂੰ ਕਹਿੰਦੇ ਸੀ ਵੀ ਸਾਨੂੰ ਵੋਟਾਂ ਪਾਓ। ਬਾਬਾ ਤੁਹਾਨੂੰ ਵੀ ਕਹਿੰਦੇ ਹੋਣੇ ਆ ਵੋਟਾਂ ਪਾਓ? ਦੇਖੀ ਨਹੀਂ ਕਿਤੇ, ਹੁਣ ਤਾਂ ਦੇਖੀ ਨਹੀਂ ਕਿਤੇ। ਲੱਡੂਆਂ ਨਾਲ ਜੋਗ ਤਾਂ ਲੋਕ ਨੇ ਜਿੱਤੇ ਇੱਥੇ ਆਪਦੇ ਪੱਲੋਂ ਖਰਚੇ ਲਾ ਲਾ। ਹੁਣ ਕਿਤੇ ਉਹਦਾ ਮੇਰਾ ਮੂੰਹ ਨਹੀਂ ਦੇਖਿਆ, ਕਿਤੇ ਮੋਟਾ ਹੀ ਬੜਾ ਹੋ ਗਿਆ ਮੈਂ ਸੁਣਿਆ ਇਹਨੂੰ। ਅੱਛਾ ਜੀ। ਤੇ ਜੇ ਅਸੀਂ ਗੱਲ ਕਰੀਏ ਕਿਸਾਨਾਂ ਦੀ, ਤਾਂ ਕਿਸਾਨ ਜਿਵੇਂ ਤੁਸੀਂ ਇਹਨਾਂ ਦੇ ਗਵਾਂਢੀ ਹੋ, ਇਹਨਾਂ ਦਾ ਗਵਾਂਢੀਆਂ ਜਮਾ ਕੰਦਾ ਮੇਰੀ ਖੇਤ ਦਾ, ਖੇਤ ਮੇਰਾ ਆਇਦਾ ਹੈਗਾ। ਜਮਾ ਖੇਤ ਦੀ ਗਵਾਂਢੀਆਂ ਜਮਾ ਰਹੀ। ਬਚ ਰਿਹਾ ਕੁਛ ਕਿਹਨੂੰ? ਇਹਨਾਂ ਨੂੰ। ਮੈਂ ਫਿਰ ਤਾਂ ਮੇਰੇ ਮੂੰਹ ਚੋਂ ਗਾਲ ਨਿਕਲ ਗਈ, ਤੁਸੀਂ ਗੁੱਸਾ ਮੰਨੇ ਨਹੀਂ। ਅਸੀਂ ਇਹਨੂੰ ਡੱਕਾ ਨਹੀਂ ਬਚਦਾ, ਸਾਰੇ ਬੈਠੇ ਰਹਿੰਦੇ, ਹਿਸਾਬ ਲਈ ਜਾਂਦੇ ਵਿਹਲੇ। ਕੁੰਡਾਂ ਤੇ ਵੀ ਸਾਰਾ ਹਿਸਾਬ ਇਹੀ ਲਾਉਂਦੇ ਬੈਠੇ। ਇਹਦੇ ਪੰਜੀ ਵਾਲੇ ਜੇਬ 'ਚ ਇੱਕ ਨਹੀਂ ਪਈ। ਤੇਲ ਤੋਂ ਲਾ ਕੇ ਤੇਲ ਦਾ ਕੀ ਭਾਗ ਆ ਇਹਦੇ? 3-3 4 ਟਰੈਕਟਰ ਚੱਲ ਰਹੇ ਆ। 7 ਕਿੱਲੇ ਬਹਾਂਡੇ ਦੇ ਇੱਥੇ ਆ, 8-9 ਕਿੱਲੇ, 16-18 ਕਿੱਲੇ ਬਹਾਂਡੇ ਦੇ ਆਲੂ। ਪੌਣੇ 14 ਕਿੱਲੇ ਬਹਾਂਡੇ ਕਿੰਨਾ ਪੈ ਰਿਹਾ ਜੀ? ਜੇ ਇਹ 45,000 ਦਾ ਡੀਜ਼ਲ ਆ ਗਿਆ ਇਹਦੇ 'ਚ। ਪਟਾਈ ਜਾ ਹੁਣ ਚੱਲੀ ਜਾਂਦਾ ਇਹ ਤੇ ਲੱਖ ਰੁਪਏ ਦਾ ਬਾਰਦਾਨਾ ਆ ਗਿਆ। ਜਾਂ 300-250 ਦਿਹਾੜ ਨਾਲ ਲੈਂਦੀ ਇੱਕ ਜੀ, ਪੂਰਾ 250 ਰੁਪਇਆ ਲੇਬਰ ਵਾਲੇ ਮੰਗਦੇ ਆ। ਕੱਲੀ ਉਹਨਾਂ ਨੇ ਚਾਹ ਦੇਣੀਆਂ ਨੇ, ਉਹ 4 ਚੱਪਲ ਸਾਰਾ ਕੁਝ ਉਹ ਵੀ ਇਹਨੇ ਕੋਲੋਂ ਦੇਣਾ ਹੈਗਾ। 2 ਵਾਰੀ ਚਾਹ, 3 ਵਾਰੀ। ਦੇਖ ਲਓ ਜੀ ਖਰਚਾ ਲਿਆ। ਮੈਂ ਕਿ ਉੱਤੋਂ ਦੀ ਜਾ ਰਿਹਾ
ਬਈ ਇੱਕ ਵਾਰ ਉਹ ਦਿਖਾ ਦਿਓ ਉਧਰ ਜਿਹੜੇ ਆਲੂ ਪੱਟੇ ਜਾ ਰਹੇ ਨੇ ਜਾਂ ਜਿਹੜੇ ਇੱਥੋਂ ਤਾਜ਼ੇ ਜਿੱਥੋਂ ਚਿਪਸ ਬਣਨੀ ਆ, ਜਿੱਥੋਂ ਇਹਨਾਂ ਦੀ ਸ਼ੁਰੂਆਤ ਹੋਣੀ ਆ ਲੇਜ਼ ਦੀ ਚਿਪਸ ਦੀ। ਜਿਹੜੀ ਲੇਜ਼ ਆ ਏਡੇ ਕੁ ਲਿਫਾਫੇ ਦੇ ਵਿੱਚ ਉਹ 5 ਰੁਪਏ ਦੀ ਜਾਂ 10 ਦੀ ਮਿਲਦੀ ਆ। ਤੁਸੀਂ ਵੀ ਦੇਖੀ ਹੋਣੇ, ਜਵਾਕ ਰੋਂਦੇ ਹੋਣੇ ਤੁਹਾਡੇ ਵੀ ਘਰਾਂ ਦੇ ਵਿੱਚ ਵੀ ਸਾਨੂੰ ਲੇਜ਼ ਚਾਹੀਦੇ ਆ, ਸਾਨੂੰ ਚਿਪਸ ਚਾਹੀਦੇ ਆ, ਸਾਨੂੰ ਕੁਰਕਰੇ ਚਾਹੀਦੇ ਆ। ਉਹ ਇਹਨਾਂ ਆਲੂਆਂ ਤੋਂ ਬਣਦੇ ਆ। ਫਿਰ ਇਹਨਾਂ ਦੇ ਆਲੂ ਤਾਂ 150 ਰੁਪਏ ਦੇ ਹੋਰ ਕੀ ਗੱਲਾਂ ਕਰਦੇ ਆ। ਨਾਲ ਤਾਂ ਕਹਿੰਦੇ ਇੱਕ ਪਾਸੇ ਵੀ ਕੁੱਲ ਚੀਜ਼ 'ਚ ਪੈਂਦੇ ਆ ਇਹ, ਇੱਕ ਪਾਸੇ ਹੁਣ ਥੋੜਾ ਪੈਂਦਾ ਕੋਈ ਭਾਅ ਹੈਗਾ ਬੋਰੀ ਦਾ। ਪਹਿਲੀਆਂ ਜਦੋਂ ਅਸੀਂ ਕਿੱਲਾ ਸਵਾ ਕਿੱਲੇ ਲਾਉਂਦੇ ਉਹ 400 ਨੂੰ ਗੱਟਾ ਵਿਕ ਜਾਂਦਾ ਸੀ। ਫਿਰ ਦਿਹਾੜਨ ਘੱਟ ਸੀ, ਤੇਲ ਸਸਤਾ ਸੀ, ਉਦੋਂ ਸਾਡੇ ਕਿੱਲੇ ਨਹੀਂ ਸਾਡੇ ਪੱਲੇ ਪੈ ਜਾਂਦਾ ਕੋਈ ਨਾ ਕੋਈ। ਹੁਣ ਲਾ ਲਾ ਇਹਦੇ 18 ਕਿੱਲੇ ਆਲੂਆਂ ਦੇ, 18 ਤੋਂ ਲਾ ਲਾ ਵੀ ਖਰਚਾ ਲਾ ਲਓ ਕਿੱਥੋਂ ਤੋਂ ਚੱਲ ਪਿਆ ਇਹਦਾ। ਡਾਈ ਤੋਂ ਲਾ ਕੇ ਸਰਪਿਆਂ ਤੋਂ ਲਾ ਕੇ 150 ਗੱਟਾ ਆਲੂਆਂ ਦਾ ਕੋਰਾ ਪੈ ਗਿਆ, ਕਿੱਲੇ ਚੋਂ ਕੋਰਾ ਪੈ ਗਿਆ। ਇਹਦਾ ਦਵਾ ਕਰਨ ਵਾਲਾ ਹੋ ਗਿਆ ਵਿਚਾਰੇ ਦਾ। ਇਹ ਇਸ ਵੇਲੇ ਆ ਕੇ ਮੋਟਰ ਲਾਈਟ ਆ ਗਈ, ਹਵਾ ਚੱਲ ਵੀ ਪਾਣੀ ਛੱਡ ਲਿਆ ਇਹਨੇ। ਰਾਤੀ ਬੇੜਾ ਬਾਹਰ ਇਹਦਾ ਵਿਚਾਰੇ ਦਾ ਹੋਠੀ ਮੁੜ ਜਾ ਕਰੀ ਦੇ ਇੰਨੇ ਦਾ ਚਿੱਟ ਭੈੜਾ ਹੋ ਗਿਆ। ਦਿਮਾਗ ਨਾਲ ਹੱਲਣ ਨਾਲ ਇਕੱਲੇ ਦਾ ਨਹੀਂ, ਸਾਰਿਆਂ ਦਾ ਲੋਕਾਂ ਦਾ। ਜਿਹੜੇ ਅੱਜ ਦੀ ਘੜੀ ਇਹ ਵਿਕ ਇੱਕ ਭੈਣਾ ਡਲੀ ਵੀ ਨਹੀਂ ਵਿਕਦੀ। ਜਿਹੜੇ ਕਹਿੰਦੇ ਨੇ ਕਿ ਕਿਸਾਨ ਤਾਂ ਖੁਸ਼ਹਾਲ ਆ, ਕਿਸਾਨ ਤਾਂ ਇੱਕ ਦਾਣਾ ਬੀਜ ਕੇ 20 ਦਾਣੇ 25 ਦਾਣੇ ਕਹਿੰਦੇ ਇੱਕ ਬੱਲੀ ਚੋਂ ਕੱਢ ਲੈਂਦਾ। ਇੱਕ ਜ਼ਿਮੀਂਦਾਰਾਂ ਨੂੰ ਗੱਲ ਸੁਣੋ, ਇਹ ਸਰਕਾਰਾਂ ਦਾ ਭੁਲੇਖਾ ਹੈ। ਭੁਲੇਖਾ ਕੱਢ ਦਿਓ ਇਹ ਤੇ ਇਹਨਾਂ ਨੇ ਸਰਕਾਰਾਂ ਨੇ ਦੇਸ਼ ਨੂੰ ਉਜਾੜਨਾ ਹੈ। ਗੱਲ ਸੁਣੋ, ਜੇ ਹੁਣ ਅਸੀਂ ਇਹ ਹੁਣ ਬਿਜਾਈ ਪੂਰੀ ਫੁੱਲ ਲੋਕ ਕਰਦੇ ਆ, ਜੇ ਤੂੰ ਘੱਟ ਬਿਜਾਈ ਕਰਨ ਲੱਗ ਜਾਣਗੇ ਇਹੀ 400 500 ਤੇ ਵਗ ਜਾਣਾ। ਤੇ ਫਿਰ ਤੁਸੀਂ ਐਂ ਦੇਖ ਲਓ ਵੀ ਜੇ ਕਿੱਥੇ ਤਾਂ ਹੁਣ ਇਹ ਜੇ 20 ਰੁਪਏ ਕਿਲੋ ਵੀ ਮਿਲੀ ਜਾਂਦਾ ਲੋਕਾਂ ਨੂੰ, ਫਿਰ ਵੀ ਮਹਿੰਗਾਈ ਦੱਸਦੇ ਆ। ਖਰੀਦਣ ਵਾਲਾ ਤਾਂ ਮਹਿੰਗਾਈ ਕਹਿੰਦਾ, ਤੇ ਪਰ ਉਹਨੂੰ ਕਿਸਾਨ ਨੂੰ ਤਾਂ ਪੁੱਛੋ ਵੀ ਕਿ ਨਾ ਵੀ ਕਿੱਥੇ ਮਹਿੰਗਾਈ ਕਿੱਥੇ ਆ, ਵੀ ਉਹਨੂੰ ਕੀ ਉਹਦਾ ਹਰੇਕ ਚੀਜ਼ ਦਾ ਜਿਹੜਾ 50 ਦਾ ਗੱਟਾ ਸੀ ਉਹ 1800 ਦਾ ਹੋ ਗਿਆ, ਕਿੱਥੇ 900 ਰੁਪਏ ਦਾ ਮਿਲਦਾ ਸੀ। 70,000 ਨੂੰ ਉੱਤੇ ਆ ਠੇਕਾ, ਠੇਕੇ ਤੇ ਲੈ ਕੇ ਦਾ ਵਿਚਾਰੇ ਦਾ ਬਾਹਣ ਬੀਜਿਆ ਵੇ। ਬੋਲ ਵੀ ਯਾਰੋ ਸਾਹਿਬ ਕਿੱਥੋਂ ਚੱਲ ਕੇ ਤੇ ਕਿੱਥੇ ਆ ਕੇ ਆਪਾਂ ਖੀਰੀ ਤੇ ਆ ਕੇ ਖੜ ਗਏ ਹੁਣ ਜਮਾ। ਖੀਰੀ ਤੇ ਆ ਕੇ ਨੇ ਵਿਚਾਰੇ ਨੇ ਸਟੋਰ ਚਲਾ ਲਿਆ। ਭਗਵੰਤ ਮਾਨ ਕਹਿੰਦਾ ਮੈਂ ਕਿਸਾਨਾਂ ਦਾ ਪੁੱਤ ਆ, ਕਿਸਾਨਾਂ ਦੇ ਘਰਾਂ ਚੋਂ ਜਿਹੜੇ ਕਿਸਾਨੇ ਤੇ ਭੈਣ ਨਹੀਂ ਆ। ਫਿਰ ਵੀ ਆਪਾਂ ਇੱਧਰ ਹੀ ਆ ਜਾ, ਉਰੇ ਆ ਜਾ, ਉਰੀ ਆ ਜੋ ਆਪਾਂ ਉਰੀ ਗੱਲਾਂ ਬਾਤਾਂ ਕਰਦੇ ਆ। ਗੱਲਾਂ ਬਾਤਾਂ ਜੀ ਮਨ ਮੁੱਕਾਂ ਦੇ ਬਹੁਤ ਔਖੇ ਹੋਏ ਪਏ ਵਿੱਚ ਘਰਾਂ। ਹੁਣ ਜਵਾਕ ਤਾਂ ਅਸੀਂ ਅੱਕੇ ਵਿਚਾਰਾ ਭੈਣਾ ਦੇਸਾਂ ਵਿਦੇਸਾਂ ਕਿਉਂ ਜਾਂਦੇ ਆਪਣੇ। ਕੱਲੇ ਕੱਲੇ ਜਵਾਕ ਤੁਰੇ ਫਿਰਦੇ ਦੇਸਾਂ ਵਿਦੇਸਾਂ। ਤੂੰ ਤਾਂ ਮੇਰੇ ਤੋਂ ਸਿਆਣਾ ਬਾਹਲਾਂਗਾ, ਪੜ੍ਹਿਆ ਲਿਖਿਆ, ਮੇਰੇ ਘਰ ਪੜ੍ਹਨ ਬੰਦਾ ਨਹੀਂ। ਤੁਹਾਡੇ ਤਜਰਬੇ ਨੇ, ਅਸੀਂ ਤਾਈਓ ਤੁਹਾਡੇ ਕੋਲ ਪਹੁੰਚੇ ਆ। ਐਂ ਕਰਕੇ ਜੀ ਬਹੁਤ ਦੁਨੀਆ ਉਹ ਕਿੱਥੇ ਅੱਧੀ ਦੇ ਪੈਸੇ ਜੇਬ ਚ ਪੈਂਦੇ ਦਾ ਮਨ ਐਡਾ ਨੂੰ ਤੁਸੀਂ ਐਂ ਦੇਖ ਲਓ ਵੀ 85 86 ਰੁਪਏ ਡੀਜ਼ਲ ਹੈ। ਕਿਸਾਨ ਦਾ ਜੇ ਪੁੱਤ ਹੋਵੇ ਤਾਂ ਉਹ ਫਿਰ ਸਬਸਿਡੀ ਦੇਵੇ ਇਹਦੇ ਤੇ ਕੋਈ ਪੰਜਾਬ ਸਰਕਾਰ ਵੱਲੋਂ। ਬਿਲਕੁਲ ਕਿਸਾਨ ਦਾ ਕੋਈ ਕਾਰਡ ਬਣਾ ਦੇ। ਇਹਦਾ ਜੀ ਕਾਰਡ ਇਹ ਦੇਖ ਲਓ ਜੀ, ਤੇਲ ਮਸਾਂ ਅਗਲਾ ਸਰਦੇ ਨੂੰ ਫੂਕਦਾ ਜਮਾਂ ਸਰਦੇ ਨੂੰ। ਹੁਣ ਕਿਹੜੇ ਭਾਂਦੇ ਵੱਡੇ ਵੱਡੇ ਟਰੱਕ ਘੋੜੇ ਘਾੜੇ ਕੱਪੇ ਕਿੱਥੋਂ ਦੇ ਚੱਲ ਕੇ, ਗੱਡੀਆਂ ਗੱਪੇ ਬਠਿੰਡੇ ਤੋਂ ਚੱਲ ਕੇ ਚੰਡੀਗੜ੍ਹ ਤੇਲ ਦਾ ਖਾਂਦੀਆਂ ਉਹ ਮਾਰੇ ਗਏ ਆਪਾਂ ਜਿਵੇਂ ਤੇਲ ਤੇ। ਹੁਣ ਕੀ ਫੂਕੂ ਹੈ ਵਿਚਾਰਾ। ਬਾਕੀ ਸਿਰੇ ਤੁਸੀਂ ਐਂ ਦੇਖੋ ਕੁਆਂਟਲ ਦਾ ਇਹ ਰੇਟ ਦਿੰਦੇ ਆ, ਹਰੇਕ ਚੀਜ਼ ਦਾ ਕੁਆਂਟਲ ਦਾ ਰੇਟ ਦੇ ਦਿੰਦੇ ਆ। ਕਿੰਨੇ ਪੈਸੇ ਵਧਾ ਦਿੰਦੇ ਆ। ਐਤਕੀ ਜੀਰੀ ਤੇ ਕਿੰਨੇ ਪੈਸੇ ਵਧਾਉਣਗੇ, ਵੱਧ ਤੋਂ ਵੱਧ 20-30 ਰੁਪਏ ਵਧਾਉਣਗੇ ਕੁਆਂਟਲ ਮਗਰ। ਤੇ ਖਰਚਾ ਉਹਦੇ ਤੇ ਕਿੰਨਾ ਕਰਤਾ ਇਹਨਾਂ ਨੇ। ਹਰੇਕ ਚੀਜ਼ ਸਪਰੇਅ ਵੀ ਦੁੱਗਣੇ ਨੂੰ ਹੋ ਗਿਆ, ਸਪਰੇਅ ਵੀ ਦੁੱਗਣੇ ਨੂੰ ਹੋ ਗਈ, ਰੇਹ ਵੀ ਦੁੱਗਣੇ ਨੂੰ ਹੋ ਗਿਆ, ਡੀਜ਼ਲ ਵੀ ਦੁੱਗਣੇ ਨੂੰ ਹੋਇਆ ਫਿਰਦਾ। ਤੇ ਫਿਰ ਤੁਸੀਂ ਐਂ ਦੱਸੋ ਵੀ ਉਹ 20 ਰੁਪਏ ਵਧਾਉਣ ਨਾਲ ਕੁਆਂਟਲ ਦੇ ਨਾਲ ਕਿੰਨਾ ਕੀ ਖਰਚਾ ਮੁੜੂਗਾ ਜ਼ਿਮੀਂਦਾਰ ਦਾ। ਜੀ ਬਿਲਕੁਲ। ਤਾਂ ਇਹ ਇੱਕ ਦਰਦ ਆ ਕਿਸਾਨਾਂ ਦਾ। ਅਸੀਂ ਅੱਜ ਇੱਥੇ ਖੇਤ ਦੇ ਵਿੱਚ ਖੜੇ ਆ ਜੀਤ ਸਿੰਘ ਕਿਸਾਨ ਦੇ ਕੋਲ। ਤਾਂ ਇਹਨਾਂ ਦੇ ਨਾਲ ਇੱਕ ਅਸੀਂ ਮੁਲਾਕਾਤ ਕਰੀ ਆ। ਇਹ ਮੁਲਾਕਾਤ ਕੋਈ ਆਮ ਮੁਲਾਕਾਤ ਨਹੀਂ ਹੈਗੀ। ਇਹ ਅਸੀਂ ਸਿਰਫ ਤੇ ਸਿਰਫ ਇੱਕ ਦਰਦ ਆ ਜਿਹੜਾ ਉਹ ਬਿਆਨ ਕਰ ਰਹੇ ਆ ਕਿਸਾਨਾਂ ਦਾ, ਤਾਂ ਕਿ ਉਹਨਾਂ ਲੋਕਾਂ ਨੂੰ ਪਤਾ ਲੱਗ ਸਕੇ ਜਿਹੜੇ ਲੋਕ ਕਹਿੰਦੇ ਨੇ ਕਿ ਅਸੀਂ ਕਿਸਾਨਾਂ ਦੇ ਆ ਤੇ ਕਿਸਾਨ ਬਣ ਕੇ ਰਹਾਂਗੇ ਤੇ ਮਜ਼ਦੂਰਾਂ ਦੇ ਆ ਮਜ਼ਦੂਰ ਬਣ ਕੇ ਰਹਾਂਗੇ। ਅੱਜ ਦੀਆਂ ਤਸਵੀਰਾਂ ਨੇ ਤੁਹਾਡੇ ਅਸੀਂ ਸਾਹਮਣੇ ਕੈਮਰੇ ਦੀ ਅੱਖ ਦੇ ਵਿੱਚ ਇੱਕ ਕੈਦ ਕਰ ਰਹੇ ਹਾਂ ਤਸਵੀਰਾਂ। ਸ਼ਾਇਦ ਅੱਜ ਨਾ ਇਸ ਦਾ ਮੁੱਲ ਪਵੇ ਤਾਂ 2-4 ਸਾਲਾਂ ਤੱਕ ਇਸ ਦਾ ਮੁੱਲ ਜ਼ਰੂਰ ਪਵੇਗਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਹੋਰ ਕਿਸਾਨਾਂ ਦੇ ਨਾਲ ਮੁਲਾਕਾਤ ਕਰਦੇ ਹਾਂ, ਕੱਲੇ ਕੱਲੇ ਖੇਤ ਦੇ ਵਿੱਚ ਤੁਰੇ ਫਿਰਦੇ ਹਾਂ ਅੱਜ। ਸੋ ਅੱਜ ਅਸੀਂ ਇੱਕ ਸਪੈਸ਼ਲ ਰਿਪੋਰਟ ਤੇ ਨਿਕਲੇ ਹੋਏ ਹਾਂ। ਤਾਂ ਇਹ ਸਪੈਸ਼ਲ ਰਿਪੋਰਟ ਪਿਛਲੇ ਦਿਨੀ BBC ਨਿਊਜ਼ ਦੇ ਉੱਪਰ ਤੁਸੀਂ ਦੇਖਿਆ ਹੋਣਾ ਕਿ ਮਹਾਰਾਸ਼ਟਰ ਦੇ ਵਿੱਚ ਗੰਢਿਆਂ ਦੀ ਖੇਤੀ ਕਰਦੇ ਕਿਸਾਨਾਂ ਨੂੰ ਬੜੀ ਭਾਰੀ ਮਾਰ ਪਈ ਆ। ਮਹਾਰਾਸ਼ਟਰ ਦੇ ਵਿੱਚ ਗੰਢਿਆਂ ਦੀ ਖੇਤੀ ਕਰਦੇ ਕਿਸਾਨ ਇੱਥੋਂ ਤੱਕ ਮਜਬੂਰ ਨੇ ਕਿ ਉਹ ਆਪਣੇ ਗੰਢਿਆਂ ਦੀ ਜਿਹੜੀ ਫਸਲ ਆ ਉਹ ਸੜਕਾਂ 'ਤੇ ਲਾਉਣ ਦੇ ਲਈ ਮਜਬੂਰ ਨੇ,
ਜਾਂ ਉਹ ਫਸਲ ਦੇ ਵਿੱਚ ਆਪਣੇ ਜਿਹੜੇ ਪਾਲਤੂ ਪਸ਼ੂ ਨੇ, ਜਿਹੜੇ ਆਪਣੇ ਡੰਗਰ ਨੇ, ਉਹਨਾਂ ਨੂੰ ਛੱਡਣ ਦੇ ਲਈ, ਖਵਾਉਣ ਦੇ ਲਈ, ਚਰਾਉਣ ਦੇ ਲਈ ਮਜਬੂਰ ਨੇ। 2 ਰੁਪਏ ਕਿਲੋ ਗੰਢਿਆਂ ਦਾ ਰੇਟ ਆ ਮਹਾਰਾਸ਼ਟਰ ਦੇ ਵਿੱਚ, ਤਾਂ ਉਸੇ ਦੀ ਤਾਦਾਦ ਤੇ ਚੱਲਦੇ ਹਾਂ ਅੱਜ ਅਸੀਂ ਪੰਜਾਬ ਦੇ ਖੇਤਾਂ ਦੇ ਵਿੱਚ ਨਿਕਲੇ ਹਾਂ, ਪੰਜਾਬ ਦੇ ਕਿਸਾਨਾਂ ਦੇ ਨਾਲ ਮੁਲਾਕਾਤ ਕਰ ਰਹੇ ਹਾਂ। ਤਾਂ ਅੱਜ ਦੀ ਜਿਹੜੀ ਮੁਲਾਕਾਤ ਹੈ ਇੱਕ ਬੇਹੱਦ ਖਾਸ ਆ। ਜਿਵੇਂ ਪਹਿਲਾਂ ਤੁਹਾਨੂੰ ਅਸੀਂ ਕਿਸਾਨ ਨਿਰਭੈ ਸਿੰਘ ਦੇ ਨਾਲ ਮਿਲਾਇਆ ਗਾ, ਮੁਲਾਕਾਤ ਕਰਵਾਈ ਆ, ਤਾਂ ਉਹਨਾਂ ਦਾ ਕਹਿਣਾ ਸੀਗਾ ਕਿ 1 ਲੱਖ ਰੁਪਏ ਤੋਂ ਵੱਧ ਦਾ ਜਿਹੜਾ ਖਰਚਾ ਗਾ 1 ਕਿੱਲੇ ਤੇ ਆਲੂਆਂ ਦੀ ਖੇਤੀ ਤੇ ਆ ਜਾਂਦਾ। ਤਾਂ ਉਸੇ ਤਰ੍ਹਾਂ ਹੀ ਅਸੀਂ ਅੱਜ ਕਿਸਾਨ ਰਣਜੀਤ ਸਿੰਘ ਦੇ ਕੋਲ ਪਹੁੰਚੇ ਹਾਂ। ਤਾਂ ਕਿਸਾਨ ਰਣਜੀਤ ਸਿੰਘ ਦਾ ਵੀ ਇਹੀ ਕਹਿਣਾ ਗਾ, ਜਦੋਂ ਅਸੀਂ ਕੈਮਰੇ ਦੀ ਅੱਖ ਤੋਂ ਬਾਹਰ ਹੋ ਕੇ ਗੱਲ ਕਰੀ ਤਾਂ ਕਿਸਾਨ ਰਣਜੀਤ ਸਿੰਘ ਨੇ ਵੀ ਇਹੀ ਕਿਹਾ ਕਿ 1 ਲੱਖ ਤੋਂ ਵੱਧ ਦਾ ਜਿਹੜਾ ਖਰਚਾ ਗਾ ਉਹ ਕਿੱਲੇ ਤੇ ਆ ਰਿਹਾ ਗਾ, ਤੇ ਬੀਜ ਨੇ ਜਿਹੜੇ ਆਲੂਆਂ ਦੇ ਉਹ ਵੀ ਮਹਿੰਗੇ ਪਏ ਸੀਗੇ। ਤਾਂ ਅਸੀਂ ਮੁਲਾਕਾਤ ਕਰਦੇ ਹਾਂ, ਪਹਿਲਾਂ ਸਵਾਗਤ ਕਰਦੇ ਹਾਂ ਜੀ, ਬਹੁਤ ਬਹੁਤ ਸਵਾਗਤ ਆ ਤੁਹਾਡਾ ਇੰਡੋਜ਼ ਟੀਵੀ ਤੇ। ਜੇ ਅਸੀਂ ਗੱਲ ਕਰੀਏ ਕਿੰਨਾ ਕੁ ਖਰਚਾ ਗਾ ਤੁਹਾਡਾ ਜਿਹੜਾ ਕਿ ਆਲੂਆਂ ਦਾ ਆ ਰਿਹਾ ਗਾ, ਕਿੰਨਾ ਕੁ ਪੱਲੇ ਪੈ ਰਿਹਾ ਗਾ? ਖਰਚੇ ਦੀ ਗੱਲ ਕਰੀਏ ਤਾਂ ਅਸੀਂ ਜਿਹੜਾ ਹੁਣ ਬੀਜ ਲਿਆ ਕੇ ਬੀਜਿਆ ਹੋਇਆ ਇਹ G1 G2 ਲਿਆ ਕੇ ਸਟੇਜ ਦਾ ਬੀਜਿਆ, ਜਿਹੜਾ ਕਿ ਸਾਨੂੰ 2000 ਤੋਂ ਲਾ ਕੇ 2500 ਰੁਪਏ ਪ੍ਰਤੀ ਕੱਟਾ ਪਿਆ ਜੀ। ਉਹ ਤੋਂ ਜਿਹੜਾ ਬੀਜ ਗਾਹਾਂ ਅਸੀਂ ਬੀਜਿਆ ਉਹਦਾ ਜਿਹੜੇ ਹੁਣ ਆਪਾਂ ਮਾਰਕੀਟ ਰੇਟ ਬਣਾਈਏ ਤਾਂ ਘੱਟੋ ਘੱਟ 1500 ਤੋਂ ਲਾ ਕੇ 1600-1700 ਦੇ ਵਿੱਚ ਪ੍ਰਤੀ ਕੱਟਾ ਪੈਂਦਾ ਹੈ, ਜਿਹੜਾ ਅਸੀਂ ਖੇਤ ਦੇ ਵਿੱਚ ਹੁਣ ਬੀਜਿਆ ਸੀ। ਉਹ ਬੀਜ ਬੀਜਣ ਦੇ ਬਾਵਜੂਦ ਅਸੀਂ ਕੁਆਲਿਟੀ ਹਰਾ ਜਰਮੀਨੇਸ਼ਨ ਬਹੁਤ ਵਧੀਆ ਹੋਈ, ਪਰ ਉਦੋਂ ਜਦੋਂ ਕੋਰੇ ਦੀ ਮਾਰ ਪਈ 13-14 ਜਨਵਰੀ ਨੂੰ ਜੀ, ਤਾਂ ਉਦੋਂ ਤਕਰੀਬਨ ਆਲੂ ਸਾਰਾ 70-75 ਦਿਨ ਦੇ ਵਿੱਚ ਸੀਗਾ। ਉਦੋਂ ਉਹਨੂੰ ਕੋਰੇ ਦੀ ਮਾਰ ਬਹੁਤ ਜ਼ਿਆਦਾ ਪੈ ਗਈ, ਸਾਰੀ ਬੱਲ ਉਸਨੇ ਮਲ ਕੇ ਜਮਾਂ ਸੁਕਾਤੀ, ਜਿਹੜਾ ਕਿ ਉਸ ਟਾਈਮ ਇਹਦਾ ਆਲੂ ਮੋਟਾ ਹੋਣ ਦਾ ਟਾਈਮ ਸੀ ਤੇ ਉਹ ਜਿੱਥੇ 20 ਸਾਈਜ਼ ਦੇ ਵਿੱਚ ਖੜਾ ਸੀ ਉੱਥੇ ਖੜ ਗਿਆ ਜੀ। ਉਸ ਤੋਂ ਬਾਅਦ ਉਹ ਕੋਈ ਮੋਟਾ ਨਹੀਂ ਹੋਇਆ, ਉਹਦੀ ਬਾਲੀ ਜਦੋਂ ਸੁੱਕ ਗਈ ਦੁਬਾਰਾ ਉਹਨੂੰ ਮੋਟਾ ਹੋਣ